ਪੰਜਾਬੀ ਰੇਡੀਓ ਯੂਐਸ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਹੋਮ ਰੈਮਡੀ ਪੁੱਛਣੀ ਹੁੰਦੀ ਆ, ਦੱਸਣੀ ਹੁੰਦੀ ਆ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ, ਤੁਹਾਨੂੰ ਕੋਈ ਪ੍ਰੋਬਲਮ ਆ ਉਹਦੇ ਬਾਰੇ ਪੁੱਛ ਸਕਦੇ ਆ ਅਤੇ ਸਾਡੇ ਸਰੋਤੇ ਹੀ ਉਸ ਦਾ ਜਵਾਬ ਦੇ ਦਿੰਦੇ ਨੇ। ਇਹ ਵੀ ਜ਼ਰੂਰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਕੋਈ ਐਸਾ ਡਾਕਟਰ ਨਹੀਂ ਜਿਹੜਾ ਤੁਹਾਨੂੰ ਕਹੇ ਕਿ ਮੈਨੂੰ ਪੈਸੇ ਭੇਜ ਦਿਓ, ਤੁਹਾਨੂੰ ਦਵਾਈ ਭੇਜ ਦਿੰਦਾ ਆ, ਜਾਂ ਤੁਸੀਂ ਮੇਰੇ ਆਫਿਸ ਦੇ ਵਿੱਚ ਆ ਜਾਓ, ਕਿਉਂਕਿ ਕੋਈ ਵੀ ਮੈਡੀਕਲ ਲਾਇਸੈਂਸ ਬੰਦਾ ਕੋਈ ਵੀ ਨਹੀਂ ਹੁੰਦਾ ਇੱਥੇ। ਸਿਰਫ ਅਤੇ ਸਿਰਫ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਆਯੁਰਵੈਦਿਕ ਦੀਆਂ ਹੋਮ ਰੈਮਡੀਜ਼ ਆ ਉਹ ਤੁਰੀਆਂ ਫਿਰਦੀਆਂ ਆ, ਆਪਣੇ ਕੋਲ ਆਉਂਦੀਆਂ ਆ। ਅੱਜ ਕੱਲ੍ਹ ਉਹ ਸੋਸ਼ਲ ਮੀਡੀਆ 'ਤੇ ਵੀ ਹੁੰਦੀਆਂ ਆ, ਅਤੇ ਜਾਂ ਕਿਤਾਬਾਂ ਬਹੁਤ ਸਾਰੀਆਂ ਆਯੁਰਵੈਦਿਕ ਤੰਤਰ ਵੈਦ ਨੇ ਲਿਖੀਆਂ ਹੋਈਆਂ ਸੀਗੀਆਂ, ਅਤੇ ਉਹ ਚੀਜ਼ਾਂ ਜਿਹੜੀਆਂ ਉਹ ਆਪਾਂ ਵਰਤਦੇ ਹੈਗੇ ਆ। ਅਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਵਰਤ ਕੇ ਦੇਖ ਸਕਦੇ ਆ। ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਹਨਾਂ ਦਾ ਸਿਰਫ ਅਤੇ ਸਿਰਫ ਤੁਹਾਨੂੰ ਬਾਇਜ਼ ਗਰਮੀ ਹੋਊਗੀ, ਸਾਈਡ ਇਫੈਕਟ ਨਹੀਂ ਹੋਣਾ। ਇਹਨਾਂ ਚੀਜ਼ਾਂ ਦਾ ਨੁਕਸਾਨ ਨਹੀਂ ਹੁੰਦਾ ਤੁਹਾਨੂੰ, ਕਿਉਂਕਿ ਆਪਾਂ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਵਰਤਦੇ ਆਏ ਸੀਗੇ। ਕਈ ਵਾਰੀ ਆਪਾਂ ਹੁਣ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇ ਆ ਗਏ ਹਾਂ ਅਤੇ ਐਲੋਪੈਥੀ ਵੱਲ ਨੂੰ ਬਹੁਤ ਭੱਜਦੇ ਆ, ਜਿਨ੍ਹਾਂ ਦੇ ਸਾਈਡ ਇਫੈਕਟ ਵੀ ਹੁੰਦੇ ਆ। ਸੋ ਦੇਖੋ, ਕਿਡਨੀ ਵਰਗੀਆਂ ਬਿਮਾਰੀਆਂ ਆ, ਜਿਹੜਾ ਉਹਨਾਂ ਦੀ ਫੀਡਬੈਕ ਆ ਜਿਹੜੀ ਆ ਰਹੀ ਆ, ਕਿੰਨੇ ਲੋਕ ਆ ਇਹਨਾਂ ਚੀਜ਼ਾਂ ਨੂੰ ਵਰਤ ਰਹੇ ਆ। ਵਰਤਿਆ ਜ਼ਰੂਰ ਕਰੋ, ਪਰ ਆਪਣੀ ਬੋਡੀ ਨੂੰ ਜ਼ਰੂਰ ਦੇਖਣਾ ਕਿ ਸਾਡੀ ਬੋਡੀ ਆ ਜਿਹੜੀ ਉਹ ਕੀ ਕੁਛ ਸਹਿਣ ਕਰ ਸਕਦੀ ਆ। ਜੇ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹ ਵੀ ਚੀਜ਼ ਤੁਸੀਂ ਨਹੀਂ ਵਰਤਣੀ, ਕਿਉਂਕਿ ਕਈ ਵਾਰ ਤੁਹਾਡੀ ਬੋਡੀ ਨੂੰ ਪਤਾ ਹੁੰਦਾ, ਤੁਹਾਨੂੰ ਪਤਾ ਹੁੰਦਾ ਕਿ ਸਾਨੂੰ ਕਈ ਵਾਰ ਚੀਜ਼ਾਂ ਦੱਸੀਆਂ ਜਾਂਦੀਆਂ, ਉਹਦੇ ਵਿੱਚ ਜੇ ਕਿਸੇ ਚੀਜ਼ ਤੋਂ ਐਲਰਜੀ ਆ ਉਹ ਤੁਸੀਂ ਨਹੀਂ ਲੈਣੀ। ਦਵਾਈ ਨੂੰ ਸਦਾ ਹੀ ਜਿਹੜੀ ਇਹ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਡੇ ਟਾਈਮ 'ਤੇ ਸ਼ੁਰੂ ਕਰਕੇ ਜ਼ਰੂਰ ਦੇਖ ਲਓ ਕਿ ਤੁਹਾਨੂੰ ਇਸ ਦਾ ਕਿਸ ਤਰ੍ਹਾਂ ਦਾ ਤੁਹਾਡੀ ਬੋਡੀ ਆ, ਕਿਸ ਤਰ੍ਹਾਂ ਉਹਨਾਂ ਨੂੰ ਲੈਂਦੀ ਆ। ਸੋ ਇੱਕ ਵਾਰ ਫਿਰ ਦੱਸੀਏ, ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਇਹ ਹੋਮ ਰੈਮਡੀਜ਼ ਦਾ ਪ੍ਰੋਗਰਾਮ ਆ, ਜਿਹਦੇ ਵਿੱਚ ਤੁਸੀਂ ਪੁੱਛਦੇ ਹੋ ਤਾਂ ਸਾਡੇ ਸਰੋਤੇ ਦੱਸ ਜਾਂਦੇ ਆ। ਅਤੇ ਅੱਗੇ ਵੱਧਦੇ ਆ ਪ੍ਰੋਗਰਾਮ ਦੇ ਵੱਲ। ਅਤੇ ਇਸ ਦੇ ਵਿੱਚ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਬੀ ਸਲਾਹ ਪਰਿਵਾਰ ਬੇਕਰਸਫੀਲਡ ਤੋਂ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ ਜੀ ਜੁਕੇ ਤੋਂ, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਹਾਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਗਾਚ ਸ਼ਿਕਾਗੋ, ਜੋਗਿੰਦਰ ਕੌਰ ਜੀ ਰਿਡਲੀ, ਬਲਵੰਤ ਕੌਰ ਮਾਗਟ ਓਹਾਇਓ, ਜੀਤ ਕੌਰ ਟੇਸੀ ਟਰਲਿਕ, ਇੰਦਰਜੀਤ ਸਿੰਘ, ਰਿਸ਼ਪਾਲ ਕੌਰ ਸਰਾਏ ਅਟਵਾਟਨ, ਭੁਪਿੰਦਰ ਸਿੰਘ ਬੈਂਸ, ਦਲਵੀਰ ਸਿੰਘ ਜਸਵੰਤ ਕੌਰ ਅਟਵਾਲ ਜੋਬਾ ਸਿਟੀ, ਦਲਵੀਰ ਸਿੰਘ ਜਸਵੰਤ ਕੌਰ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ, ਚੰਗੀ ਸਿਹਤ ਹੋਵੇ। ਅਤੇ ਚੱਲਦੇ ਹਾਂ ਹੁਣ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਸੁਰਿੰਦਰ ਕੌਰ। ਸੁਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਸਾਰਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਦੱਸਣਾ ਸੀ ਜੀ, ਉਹ ਬੱਚੀ ਦੇ ਜਿਹੜੇ ਦੰਦ ਦੱਸਦੇ ਸੀ, ਮੇਰੀ ਬੱਚੀ ਦੇ ਵੀ ਏਦਾਂ ਹੀ ਹੋਏ ਸੀ, ਤੇ ਪਰ ਉਹ ਮੋਢਲੇ ਦੰਦ ਸੀ ਤੇ ਡਾਕਟਰ ਨੇ ਕਿਹਾ ਸੀ ਨਹੀਂ ਕਿ ਤੁਹਾਨੂੰ ਕੁਛ ਨਹੀਂ ਕਰਨ ਦੀ ਜ਼ਰੂਰਤ, ਇਹ ਆਪਣੇ ਆਪ ਹੀ ਥੱਲਿਓਂ ਆ ਜਾਣੇ ਆ। ਅੱਛਾ ਜੀ। ਹਾਂਜੀ, ਮੈਂ ਕੁਛ ਨਹੀਂ ਕਰਿਆ ਸੀ, ਫਿਰ ਆਪਣੇ ਆਪ ਹੀ ਥੱਲਿਓਂ ਨਵੇਂ ਆ ਗਏ ਸੀਗੇ। ਤੇ ਜੇ ਤਕਲੀਫ ਨਹੀਂ ਹੋ ਤਾਂ ਫਿਰ ਕੁਛ ਕਰਾਉਣਾ ਨਹੀਂ ਚਾਹੀਦਾ, ਬੱਚੀ ਬਹੁਤ ਛੋਟੀ ਆ। ਹਾਂਜੀ, 4 ਸਾਲ ਦੀ। ਹਾਂਜੀ, 4 ਸਾਲ ਦੀ ਆ। ਦੂਜਾ ਕਿਸੇ ਨੇ ਪੁੱਛਿਆ ਸੀ ਜਿਹਨਾਂ ਦੇ ਲੱਤ ਦੇ ਵਿੱਚ ਪੇਨ ਜਾਂਦੀ ਆ ਤਾਂ ਲੋ ਬੈਕ ਆ, ਮੇਰੇ ਵੀ ਇਹ ਚੀਜ਼ ਹੋਈ ਸੀ, ਖੁਦ ਹੋਈ ਸੀ। ਆਹ 4 ਮਹੀਨੇ ਦੀ ਗੱਲ ਵਾ ਜੀ। ਤਾਂ ਹਾਂਜੀ, ਤੇ ਉਹ ਮੈਨੂੰ ਫਿਰ ਉਹਨਾਂ ਨੇ ਐਕਸਰਸਾਈਜ਼ ਦੱਸੀ ਸੀ, ਸਿੱਧੇ ਲੰਮੇ ਪੈ ਕੇ ਤੇ ਦੋਹਾਂ ਹੱਥਾਂ ਨੂੰ ਗੜੀ ਜਿਹੜਾ ਪਾ ਕੇ ਆਪਾਂ ਇਕੱਠੇ ਕਰਕੇ ਗੋਡੇ ਨੂੰ ਆਪਣੇ ਢਿੱਡ ਵੱਲ ਨੂੰ ਖਿੱਚਣਾ। ਠੀਕ ਆ। ਗੋਡੇ ਨੂੰ ਫੜ ਕੇ ਨਾ ਦੋਨਾਂ ਹੱਥਾਂ ਦੇ ਨਾਲ। ਹਾਂਜੀ। ਕਦੀ ਉਹ ਗੋਡਾ, ਕਦੀ ਉਹ ਗੋਡਾ, ਕਦੀ ਉਹ ਗੋਡਾ, ਕਦੀ ਉਹ ਗੋਡਾ। ਮੈਨੂੰ ਤੇ ਬਿਲਕੁਲ ਆਰਾਮ ਆ ਗਿਆ। ਹਾਂਜੀ, ਅਲਾਈਨਮੈਂਟ ਠੀਕ ਹੋ ਗਈ ਬਿਲਕੁਲ। ਹਾਂਜੀ ਹਾਂਜੀ। ਤੇ ਇੱਥੇ ਆਪਣੇ ਨਿਊਯਾਰਕ ਹੀ ਹੈ ਇੱਕ ਬੰਦਾ, ਮੈਕਸੀਕਨ ਆ, ਹੁਣ ਮੇਰੇ ਕੋਲ ਸੁਣਿਆ ਨਹੀਂ ਉਹਦਾ, ਮੈਂ ਉਹਦੇ ਗਈ ਸੀ। ਉਹ ਤੁਹਾਡੇ ਤੋਂ ਪੁੱਛ ਲੈਂਦਾ ਜੀ ਕਰਦਾ 5-10 ਡਾਲੇ ਦੇ ਦਿਓ, ਜੀ ਕਰਦਾ ਨਾ ਦਿਓ, ਸਿਆਣਾ ਬਹੁਤ ਆ। ਤੇ ਮੈਂ ਉਹਨੇ ਫਿਰ ਮੈਨੂੰ ਏਦਾਂ ਹੀ ਦੱਸਿਆ, ਪਹਿਲਾਂ ਉਹਨੇ ਮਰਡੇ ਕਰਤਾ, ਫਿਰ ਬਾਅਦ ਦੇ ਵਿੱਚ ਤੂੰ ਸਵੇਰ ਨੂੰ ਸਿੱਧੀ ਪੈ ਕੇ ਤੇ ਗੋਡੇ ਨੂੰ ਦੋਨਾਂ ਹੱਥਾਂ ਨਾਲ ਚੰਗੀ ਤਰ੍ਹਾਂ ਪੜ੍ਹੋ, ਇਹ ਨਹੀਂ ਤਾਂ ਤਕਲੀਫ ਹੋਵੇ ਜਿੰਨਾ ਕੁ ਤੁਸੀਂ ਸਹਿ ਸਕਦੇ ਆ। ਠੀਕ ਹੈ। ਆਪਣੇ ਢਿੱਡ ਵੱਲ ਨੂੰ ਨਾ ਖਿੱਚੋ, ਹੌਲੀ ਹੌਲੀ ਰੋਜ਼ ਖਿੱਚੋ ਥੋੜਾ ਥੋੜਾ। ਹਾਂਜੀ ਹਾਂਜੀ। ਸੋ ਬਾਕੀ ਆਪਣੀ ਸਾਰਿਆਂ ਦੀ ਲੱਗ ਵਾ, ਪਰ ਮੈਂ ਤਾਂ ਤੁਹਾਨੂੰ ਦੱਸੇ ਉੱਠਦੀ ਮਸੀ ਟੁੱਟਦੀ ਸੀ।
ਹਾਂਜੀ, ਤੇ ਮੈਂ ਨਾ ਉਹਨਾਂ ਠੀਕ ਹੋ ਗਿਆ। ਹੁਣ ਮੇਰੇ ਕੋਲ ਉਹਦਾ ਫੋਨ ਨੰਬਰ ਹੀ ਹੈਗਾ। ਹਾਂਜੀ, ਥੈਂਕ ਯੂ ਜੀ। ਕੋਈ ਨਹੀਂ, ਉਹ ਬਹੁਤ ਦੂਰ ਹੈਗੇ ਆ, ਉਹ ਸਿਆਟਲ ਤੋਂ ਪੁੱਛਿਆ ਸੀਗਾ, ਉਹ ਨਹੀਂ ਆ ਅੱਛਾ ਸਕਦੇ। ਜੀ, ਹਾਂਜੀ ਹਾਂਜੀ, ਚਲੋ ਉਹ ਠੀਕ ਥੈਂਕ ਹੈ। ਯੂ ਜੀ। ਏਦਾਂ ਹੀ ਪ੍ਰਮਾਤਮਾ ਹੈ ਨਾ। ਤੇ ਦੂਜਾ ਆਪਾਂ ਕਿਡਨੀਆਂ ਦੀ ਗੱਲ ਕਰ ਦਿੰਦੇ ਹਾਂ। ਕਿਡਨੀਆਂ ਤੁਸੀਂ ਤੰਦਰੁਸਤ ਬੰਦਾ ਵੀ ਜੇ ਤੁਸੀਂ ਹਰਾ ਧਨੀਆ ਮਤਲਬ ਰਹਿਣ ਕੇ ਜਿੱਦਾਂ ਗੇਲਣ ਅੱਧੀ ਜੀ ਗੇਲ ਜੀ ਰਹਿ ਜਾਵੇ, ਫਰਿੱਜ 'ਚ ਰੱਖ ਲਓ, ਜਦੋਂ ਮਰਜ਼ੀ ਗਲਾਸ ਪੀਓ, ਉੱਦਾਂ ਵੀ ਕਲੀਨ ਹੋ ਸਕਦੀਆਂ, ਬਹੁਤ ਹਾਂਜੀ ਵਧੀਆ ਕਲੀਨ। ਬਿਲਕੁਲ ਹਾਂਜੀ, ਬਿਲਕੁਲ। ਹਾਂ, ਇਹ ਤਾਂ ਸੌਖੀਆਂ ਗੱਲਾਂ ਆ। ਥੈਂਕ ਯੂ ਹਾਂ, ਜੀ। ਚੰਗਾ ਜੀ, ਸਤਿ ਸ਼੍ਰੀ ਥੈਂਕ ਯੂ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਕਿਡਨੀਆਂ ਜਿਹਨਾਂ ਦੀਆਂ ਖਰਾਬ ਹੀ ਹੋ ਗਈਆਂ ਸੀ, ਡਾਇਲਸਿਸ ਹੁੰਦਾ ਸੀਗਾ, ਉਹਦੀ ਗੱਲ ਕਰਦੇ ਆ ਕਿ ਉਹਨਾਂ ਦੀਆਂ ਠੀਕ ਹੋਈਆਂ। ਉਹ ਤਾਂ ਵੈਸੇ ਜਿਸ ਤਰ੍ਹਾਂ ਦੱਸ ਰਹੇ ਆ ਕਿ ਛੱਲੀਆਂ ਦੇ ਵਾਲ ਆ, ਉਹਨਾਂ ਨੂੰ ਧੋ ਸਵਾਰ ਕੇ ਉਹਨਾਂ ਨੂੰ ਉਬਾਲ ਕੇ ਪੀ ਲਓ, ਧਨੀਆ ਉਬਾਲ ਕੇ ਪੀ ਲਓ, ਉਹ ਬਹੁਤ ਚੰਗੀਆਂ ਚੀਜ਼ਾਂ ਆ। ਇਹ ਤੁਹਾਡੇ ਵਿਚਲੇ ਬੋਡੀ ਦੇ ਵਿਚਲੇ ਔਰਗਨ 'ਚ ਹੈਗੇ ਆ। ਅਤੇ ਇੱਕ ਵਾਰ ਮੈਂ ਸਟਾਰਟਿੰਗ ਦੇ ਵਿੱਚ ਪੁੱਛਿਆ ਸੀ ਕਿ ਕਈਆਂ ਦੀ ਸ਼ੂਗਰ ਆ ਜਿਹੜੀ, ਉਹਨੇ ਸਾਰੇ ਦੇਸੀ ਇਲਾਜ ਵੀ ਉਹ ਕਹਿੰਦੇ ਕਰਦੇ ਆ, ਪਰ ਉਹ ਘਟਦੀ ਹੀ ਨਹੀਂ। ਕਹਿੰਦੇ ਰਾਤ ਨੂੰ ਵੀ ਕਹਿੰਦੇ ਵੀ 400 ਹੁੰਦੀ ਆ। ਸੋ ਜੇ ਕਿਸੇ ਕੋਲ ਹੋਰ ਵੀ ਇਲਾਜ ਹੋਇਆ ਤਾਂ ਦੱਸ ਦਿਓ। ਪਲਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਜੀ ਦੂਜਾ ਬੈਕ ਆ ਨਾ, ਸਲਿੱਪ ਹੋਈ ਸੀ ਦੂਜਾ ਜੀ। ਅੱਛਾ ਤੇ ਜੀ। ਮੇਰੀ MRI ਕਰਾਈ ਸੀ, ਤੇ ਮੇਰੇ ਸਿਆਟਿਕਾ ਨਰਵ ਆ, ਉਹ ਆਪਣੀ ਉਂਗਲੀ ਜਿੱਦੀ ਉਹ ਪਿੰਚ ਹੁੰਦੀ ਆ। ਠੀਕ ਆ। ਤੇ ਉਹ ਮੇਰੇ ਸਾਈਡ ਤੇ ਲੈਗ ਤੇ ਜਿਵੇਂ ਲਾਈਕ ਮੇਰੀਆਂ ਲੱਤਾਂ ਟਾਈਟ ਹੋ ਜਾਂਦੀਆਂ। ਠੀਕ ਤੇ ਹੈ। MRI ਸ਼ੋ ਕਰਦੀ ਹੈ ਜਿਵੇਂ L5S1 ਨਰਵ ਉਹ ਪਿੰਚ ਹੁੰਦੀ ਹੈ ਜੀ। ਠੀਕ ਹੈ। ਤੇ ਉਹਦੇ ਕੋਈ ਕਿਸੇ ਨੂੰ ਕੋਈ ਇਲਾਜ ਹੋਵੇ, ਮੈਂ ਟਰਾਈ ਤਾਂ ਕਰਦਾ, ਦੱਸਿਆ ਵੀ ਸੀਗਾ ਦੂਜਾ ਨਾ ਮਾਰਚ ਕਰਨ ਦਾ। ਹਾਂਜੀ। ਤੇ ਹੋਰ ਕਿਸੇ ਕੋਲ ਜਿਵੇਂ ਬਲਜਿੰਗ ਡਿਸਕ, ਉਹਦੀ ਜਿਹੜੀ ਵਿੱਚ ਗਲੂ ਹੁੰਦੀ ਆ, ਉਹ ਵਿੱਚ ਆ ਕੇ ਮੇਰੇ ਨਰਵ ਨੂੰ ਪਿੰਚ ਕਰ ਰਹੀ ਹੈ। ਠੀਕ ਹੈ। ਤੇ ਜੇ ਕਿਸੇ ਕੋਲ ਹੋਇਆ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਸੁਣਦੇ ਜ਼ਰੂਰ ਰਹੋ। ਹਾਂਜੀ, ਬਹਾਦਰ ਸਿੰਘ ਗਿੱਲ ਵੀ ਸਾਡੇ ਨਾਲ ਜੁੜੇ ਹੋਏ ਨੇ, ਸ਼ਾਇਦ ਉਹਨਾਂ ਕੋਲ ਕੋਈ ਇਲਾਜ ਹੋਇਆ ਤਾਂ ਜ਼ਰੂਰ ਦੱਸਣਗੇ। ਕੁਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਕਿਸੇ ਬੱਚੀ ਦੇ ਦੱਸਦੇ ਸੀਗੇ ਵੀ ਜਾੜਾਂ ਦੇ ਵਿੱਚ ਸ਼ਾਇਦ ਕੈਵਿਟੀ ਹੋ ਗਈ ਹੈਗੀ। ਹਾਂਜੀ। ਮੇਰੇ ਵੀ ਬੱਚੀ ਦੇ ਐਵੇਂ ਹੋ ਗਿਆ ਸੀਗਾ। ਉਹਨਾਂ ਨੇ ਕਿਹਾ ਸੀ ਭਰਾਈ ਸੀ, ਪਰ ਰਹੀ ਨਹੀਂ ਹੈਗੀ, ਤੇ ਉਹਦੇ ਬਾਅਦ ਸਾਨੂੰ ਫੁੱਲੀ ਕਰਨੀ ਪਈ। ਅੱਛਾ ਜੀ। ਤੇ ਪਰ ਜੇ ਹੁਣ ਪਹਿਲਾਂ ਟਾਈਮ ਹੈਗਾ ਤਾਂ ਆਪਣੇ ਬੱਚੇ ਕਈ ਵਾਰੀ ਮਿੱਠਾ ਵਗੈਰਾ ਖਾਂਦੇ ਨੇ ਤੇ ਉਵੇਂ ਸੌ ਜਾਂਦੇ ਨੇ। ਤੇ ਉਹ ਆਪਣੇ ਕੈਪ ਕਰ ਦਿੰਦੇ ਨੇ ਡਾਕਟਰ ਕਈ ਵਾਰੀ ਉਹਨਾਂ ਨੂੰ। ਉਹ ਡਾਕਟਰ ਦੀ ਸਲਾਹ ਜ਼ਰੂਰ ਲੈਣਾ ਇੱਕ ਵਾਰੀ ਆ ਕੇ। ਹਾਂਜੀ ਹਾਂਜੀ, ਡਾਕਟਰ ਦੇ ਨਾਲ ਤੋਂ ਕਰ ਰਹੇ ਗੱਲਬਾਤ। ਹਾਂਜੀ, ਕੈਪ ਕਰ ਦਿੰਦੇ ਨੇ ਤੇ ਦੂਜੇ ਦੰਦ ਵੱਜ ਜਾਂਦੇ ਨੇ, ਕਈ ਵਾਰੀ ਖਰਾਬ ਹੋਣ ਲੱਗ ਜਾਂਦੇ ਨੇ। ਠੀਕ ਹੈ ਜੀ। ਚੰਗਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹ ਸਾਡਾ ਐਕਸਪੀਰੀਅੰਸ ਹੀ ਹੈਗਾ ਆ, ਪਰ ਕੋਸ਼ਿਸ਼ ਕਰੋ ਨਿਆਣੇ ਸਿਆਣੇ ਕਿ ਜਦੋਂ ਤੁਸੀਂ ਖਾ ਲਿਆ ਬੈੱਡ 'ਤੇ ਜਾਣਾ ਹੈ, ਬਰੱਸ਼ ਕਰਕੇ ਸੌਵੋ। ਜਿਹਨਾਂ ਦੇ ਦੰਦ ਹੈਗੇ ਆ ਬਚਾ ਲਓ, ਬਚਦੇ ਆ ਤੇ ਬਚਾ ਲਓ ਜੀ। ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਵੀ ਮੈਨੂੰ ਰੇਸ਼ਾ ਏਦਾਂ ਆ ਵੀ ਡ੍ਰਿਪਿੰਗ ਹੁੰਦੀ ਹੈ ਨਾ, ਉਹ ਡ੍ਰਿਪਿੰਗ ਹੁੰਦੀ ਆ ਤਾਂ ਮੈਨੂੰ ਸ਼ਾਮ ਰਾਤ ਨੂੰ ਨਾ ਏਦਾਂ ਲੱਗਦਾ ਵੀ ਜਿੱਦਾਂ ਮੈਨੂੰ ਐਲਰਜੀ ਵੀ ਆ, ਤਾਂ ਫਿਰ ਐਜ਼ਮਾ ਹੁੰਦਾ ਆ। ਡਾਕਟਰ ਨੇ ਦੱਸਿਆ ਇਹ ਆ ਵੀ ਐਲਰਜੀ ਤਾਂ ਐਜ਼ਮਾ ਆ, ਗਰਮੀਆਂ ਨੂੰ ਨਹੀਂ ਹੁੰਦੀ, ਅੱਜ ਕੱਲ੍ਹ ਸਿਆਲ 'ਚ ਆ ਇਹ ਬਿਮਾਰੀ। ਠੀਕ ਹੈ ਜੀ। ਤਾਂ ਦੂਜਾ ਮੇਰੀ ਬੇਟੀ ਆ, ਉਹਨੂੰ ਕਬਜ਼ ਬਹੁਤ ਰਹਿੰਦੀ ਆ। ਉਹ ਮੰਮੀ ਕਹਿੰਦੀ ਮੰਮੀ ਮੈਨੂੰ ਤਾਂ ਏਦਾਂ ਜਿੱਦਾਂ ਕਿਤੇ ਬੱਚਾ ਹੋਣ ਤੇ ਜੋਰ ਲਾਉਣਾ ਪੈਂਦਾ, ਏਦਾਂ ਲਾਉਣਾ ਪੈਂਦਾ ਹਨਾ। ਤੇ ਮੈਂ ਕਿਹਾ ਵੀ ਤੂੰ ਉਹ ਪ੍ਰੂਨ ਖਾ ਕੇ ਦੇਖ ਨਾ। ਹੁਣ ਮੈਨੂੰ ਪਤਾ ਨਹੀਂ ਪਈ ਕਿੱਦਾਂ ਇਹ ਠੀਕ ਹੋਗੇ ਜਾਂ ਕਿੱਦਾਂ। ਪ੍ਰੂਨ ਖਾਓ, ਫਿਗ ਖਾਓ, ਬੜੀਆਂ ਚੀਜ਼ਾਂ ਦੱਸੀਆਂ ਗਈਆਂ। ਹਾਂ, ਪਰ ਮੈਨੂੰ ਆਹ ਦੱਸਿਓ, ਮੇਰੀ ਜਿਹੜੀ ਬਿਮਾਰੀ ਇਹ ਨਹੀਂ ਠੀਕ ਹੁੰਦੀ। ਮੈਂ ਤਾਂ ਦਵਾਈ ਮੈਂ ਦਵਾਈ ਨਹੀਂ ਲੈਣਾ ਮੰਗਦੀ ਹਨਾ। ਠੀਕ ਹੈ ਜੀ। ਹਾਂ, ਓਕੇ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਡੇ ਨਾਲ ਜੁੜੇ ਹੋਏ ਨੇ ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਕੁਛ ਐਕਸਰਸਾਈਜ਼ਾਂ ਦੱਸਦਾ ਆਪਣੇ ਨਾ, ਜਿਹਨਾਂ ਦੇ ਬੈਕ ਪੇਨ ਨਹੀਂ ਬੈਕ ਪੇਨ ਦਾ ਵੀ ਆਪਾਂ ਗੱਲ ਕਰਦੇ ਹਾਂ, ਤੇ ਕਬਜੀ ਵਾਸਤੇ ਮੈਂ ਦੱਸ ਦਿੰਦਾ ਜੀ। ਜੀ ਜੀ। ਕਾਫੀ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਪ੍ਰੋਬਲਮ ਬਾਰੇ ਪੁੱਛਿਆ ਗਿਆ ਸੀਗਾ। ਜਿਵੇਂ ਆਪਾਂ ਭੈਣ ਜੀ ਅੱਡੀਆਂ ਤੇ ਬੈਠ ਜਾਂਦੇ ਹਾਂ, ਮੱਥਾ ਟੇਕਣ ਲੱਗੇ ਨਾ, ਮੂਹਰੇ ਨੂੰ ਮੱਥਾ ਟੇਕ ਕੇ ਆਪਾਂ ਪਿਛਲੇ ਪਾਸੇ ਆਪਣੀਆਂ ਪੈਰਾਂ ਨੂੰ ਕ੍ਰੋਸ ਕਰਕੇ ਉੱਪਰ ਬੈਠ ਜਾਂਦੇ ਹਾਂ ਜੀ। ਜੀ। ਉਹ ਇੱਕ ਬਹੁਤ ਵਧੀਆ ਤਰੀਕਾ ਹੈਗਾ। ਸਾਨੂੰ ਰੋਟੀ ਖਾਣ ਤੋਂ 5 ਮਿੰਟ ਬਾਅਦ ਉਸ ਤਰੀਕੇ ਨਾਲ ਬੈਠਣਾ ਚਾਹੀਦਾ, 5 ਮਿੰਟ ਲਈ ਜੀ। ਉਹਦੇ ਨਾਲ ਸਾਡੇ ਰੋਟੀ ਠੀਕ ਤਰੀਕੇ ਨਾਲ ਹਜ਼ਮ ਹੋ ਜਾਂਦੀ ਹੈ, ਗੈਸ ਵਗੈਰਾ ਨਹੀਂ ਬਣਦੀ ਹੈਗੀ। ਤੇ ਦੂਸਰੀ ਚੀਜ਼, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਜੀ, ਸਾਜਰੇ ਉੱਠਣ ਸਾਰ ਇਹ ਆਪਾਂ ਅੱਡੀਆਂ ਤੇ ਬਹਿ ਜਾਈਏ, ਆਪਣਾ ਪੇਟ ਰਿਲੀਵ ਕਰ ਦਿੰਦਾ ਜੀ ਸਾਰਾ ਕੁਛ। ਠੀਕ ਹੈ ਜੀ। ਫਿਰ ਜਦੋਂ ਅਸੀਂ ਬੈਠਦੇ ਹੈਗੇ ਆ ਮਲ ਤਿਆਗਣ ਲਈ, ਉਦੋਂ ਅਸੀਂ ਅਗਰ ਪੰਜਿਆਂ ਤੇ ਭਾਰ ਪਾਉਂਦੇ ਆ, ਚੰਗੀ ਤਰ੍ਹਾਂ ਪੰਜਿਆਂ ਤੇ ਭਾਰ ਪਾਉਣਾ ਚਾਹੀਦਾ ਜੀ। ਉਹਦੇ ਨਾਲ ਫਿਰ ਜਿਵੇਂ ਆ ਭੈਣਾਂ ਕਹਿੰਦੇ ਸੀ ਇਹਨਾਂ ਦੇ ਬੇਟੀ ਨੂੰ ਪ੍ਰੋਬਲਮ ਆ, ਉਹਨਾਂ ਨੂੰ ਜ਼ਿਆਦਾ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਚੀਜ਼ ਆਪਣੇ ਆਪ ਮਤਲਬ ਠੀਕ ਹੋ ਸਕਦੀ ਹੈ ਜੀ।
ਠੀਕ ਹੈ ਜੀ। ਤੇ ਆਪਾਂ ਪਿਛਲੇ ਪ੍ਰੋਗਰਾਮ 2 ਵੀਕ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਸੀਗੀ, ਕਬਜੀ ਠੀਕ ਕਿਸ ਤਰ੍ਹਾਂ ਹੁੰਦੀ ਆ। ਉਹਦੇ ਲਈ ਭੈਣ ਜੀ ਮੈਂ ਦੁਬਾਰੇ ਦੱਸ ਦਿੰਦਾ, 2 ਚਮਚੇ ਆਪਣੇ ਜੀਰਾ, 2 ਚਮਚੇ ਜਮੈਣ ਦੇ, ਇਹਨਾਂ ਨੂੰ ਗਰਮ ਕਰ ਲੈਣਾ, ਵਿੱਚ ਤੇਲ ਨਹੀਂ ਪਾਉਣਾ ਹੈਗਾ, ਫਰਾਈ ਪੈਨ 'ਚ ਪਾ ਕੇ ਗਰਮ ਕਰੋ ਤੇ ਇਹਨੂੰ ਇੱਕ ਸਾਈਡ ਤੇ ਕੱਢ ਕੇ ਰੱਖ ਲਓ। ਉਹਦੇ ਵਿੱਚ ਸੌਂਫ ਪਾਉਣੀ ਆ 1 ਚਮਚਾ, ਅੱਧਾ ਚਮਚਾ ਪਾਉਣਾ ਜੀ ਕਾਲੇ ਨੂਣ ਦਾ। ਇਹਨਾਂ ਨੂੰ ਗਰਮ ਨਹੀਂ ਕਰਨਾ ਹੈਗਾ, ਇਹਨਾਂ ਨੂੰ ਪਾਊਡਰ ਬਣਾ ਲਓ। ਰੋਟੀ ਖਾਣ ਤੋਂ ਰਾਤ ਨੂੰ 1 ਘੰਟਾ ਬਾਅਦ ਇਹ ਗਰਮ ਪਾਣੀ ਦੇ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ, ਗਰਮ ਪਾਣੀ ਦੇ ਵਿੱਚ ਪਾ ਕੇ। ਹਾਂਜੀ, ਇਹ ਹੋਰ ਵੀ ਕਾਫੀ ਕੰਮ ਕਰੂਗਾ, ਪਰ ਕਬਜੀ ਲਈ ਬਹੁਤ ਚੰਗੀ ਚੀਜ਼ ਆ ਜੀ। ਇਹ ਭਾਰ ਵੀ ਘਟਾਊਗਾ ਤੇ ਬਹੁਤ ਵਧੀਆ ਹੈਗਾ ਜੀ। ਹਾਂਜੀ, ਤੇ ਭੈਣ ਜੀ ਕੱਦ ਵਧਣ ਲਈ ਪੁੱਛਿਆ ਸੀਗਾ। ਕੱਦ ਇਸ ਤਰ੍ਹਾਂ ਹੁੰਦਾ ਜੀ, ਕਈ ਤਾਂ ਛੋਟੇ ਕੱਦ ਵਾਲੇ ਨੇ, ਮਾਂ-ਬਾਪ ਹੁੰਦੇ ਨੇ, ਉਹਨਾਂ ਨੂੰ ਜੇ ਪਤਾ ਹੋਵੇ ਤੇ ਉਹਨਾਂ ਦੇ ਬੱਚੇ ਵੀ ਛੋਟੇ ਹੀ ਹੋਣਗੇ ਜੀ। ਜਦੋਂ ਬੀਬੀ ਨੂੰ ਪਤਾ ਹੁੰਦਾ ਜੀ ਆਪਣੇ ਬੇਬੀ ਨੇ ਹੋਣਾ, ਤੇ ਉਹ ਉਹਦੇ ਟਾਈਮ ਦੇ ਵਿੱਚ ਚੂਨੇ ਦਾ ਪਾਣੀ ਪੀਣਾ ਸ਼ੁਰੂ ਕਰ ਲਵੇ। ਠੀਕ ਹੈ ਜੀ। ਹਾਂਜੀ, ਤੇ ਉਹ ਬੱਚੇ ਤੇ ਬਹੁਤ ਵਧੀਆ ਅਸਰ ਕਰੂਗਾ। ਅਗਰ ਨਹੀਂ ਲਿਆ ਗਿਆ, ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਚੂਨੇ ਦਾ ਪਾਣੀ ਦਿੱਤਾ ਜਾਵੇ, ਨਾਲੇ ਤਾਂ ਦੁੱਧ ਨਹੀਂ ਕਦੇ ਕੱਢਦਾ ਜੀ ਬੱਚਾ, ਤੇ ਨਾਲੇ ਉਹਦਾ ਕੱਦ ਵੀ 6 ਫੁੱਟ ਹੋਊਗਾ ਜੀ। ਠੀਕ ਹੈ ਜੀ। ਹਾਂਜੀ, ਤੇ ਰੇਸ਼ਾ ਫੇਫੜਿਆਂ ਦੇ ਵਿੱਚ, ਇਹਨਾਂ ਨੂੰ ਸਾਹ ਦੀ ਪ੍ਰੋਬਲਮ ਆ ਜੀ। ਹਾਂਜੀ ਹਾਂਜੀ, ਇਹ ਸਾਰੀਆਂ ਪ੍ਰੋਬਲਮਾਂ ਅੱਜ ਕੱਲ੍ਹ ਕਾਫੀ ਹੁੰਦੀਆਂ ਨੇ। ਇੱਕ ਤਾਂ ਉਹਨਾਂ ਦਾ ਇਮਿਊਨ ਸਿਸਟਮ ਵੀਕ ਹੋਊਗਾ, ਤੇ ਦੂਸਰੀ ਚੀਜ਼ ਆਪਣੇ ਇਹ ਹੋਣਾ ਹੀ ਹੋਣਾ ਜੀ, ਕਿਉਂਕਿ ਠੰਡ ਲੱਗ ਜਾਂਦੀ ਆ, ਕੱਪੜੇ ਘੱਟ ਪਾਏ ਜਾਂਦੇ ਆ, ਧਿਆਨ ਨਹੀਂ ਦਿੱਤਾ ਜਾਂਦਾ। ਇਹਦੇ ਲਈ ਲਸਣ ਤਾਂ ਚੰਗਾ ਜੀ, ਪਰ ਇਹਦੇ ਲਈ ਵਿਟਾਮਿਨ ਨੇ ਜੀ। ਉਹ ਵਿਟਾਮਿਨ ਮੈਂ ਦੱਸ ਦਿੰਦਾ, ਥੋੜਾ ਜਿਹਾ ਟਾਈਮ ਤਾਂ ਲੱਗ ਜਾਊਗਾ ਭੈਣ ਜੀ। ਹਾਂਜੀ ਹਾਂਜੀ। ਤੇ ਵਿਟਾਮਿਨ A 25,000 ਆਈਜੂ, ਇਹ ਜੀ 3 ਵਾਰੀ ਲੈਣਾ ਆਪਾਂ। ਤੇ ਬੀ ਕੰਪਲੈਕਸ ਲੈਣਾ ਜੀ 1 ਵਾਰੀ, ਸੁਪਰ ਬੀ ਕੰਪਲੈਕਸ ਮਿਲ ਜਾਂਦਾ। ਤੇ ਜੇ ਲਸਣ ਲੈਨੇ ਆ ਸਿੱਧਾ, ਫਿਰ ਆਪਾਂ ਗਾਰਲਿਕ ਨਹੀਂ ਲੈਣਾ। ਨਹੀਂ, ਜੇ ਲਸਣ ਨਹੀਂ ਲੈਣਾ ਜੀ ਰਾਹ, ਤਾਂ ਫਿਰ ਆਪਾਂ ਗਾਰਲਿਕ 1000 ਲੈਣਾ। ਵਿਟਾਮਿਨ ਇਹ ਗਾਰਲਿਕ ਲੈਣਾ ਜੀ 2 ਵਾਰੀ ਦਿਨ ਦੇ ਵਿੱਚ। ਤੇ ਵਿਟਾਮਿਨ C 1000, ਇਹ ਵੀ 2 ਵਾਰੀ ਲੈਣਾ ਜੀ। ਤੇ ਵਿਟਾਮਿਨ E, ਅਗਰ ਆਪਾਂ ਨੂੰ ਕਿਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਹੈਗੀ, ਫਿਰ ਆਪਾਂ 200 ਤੋਂ ਸ਼ੁਰੂ ਕਰ ਸਕਦੇ ਹਾਂ। 200 ਆਈਜੂ 2 ਵਾਰੀ ਦਿਨ ਦੇ ਵਿੱਚ। ਅਗਰ ਸਾਨੂੰ ਬਲੱਡ ਪ੍ਰੈਸ਼ਰ ਹੈਗਾ, ਫਿਰ 100 ਤੋਂ ਸ਼ੁਰੂ ਕਰਨਾ ਜੀ, ਇਸ ਤੋਂ ਵੱਧ ਨਹੀਂ ਸ਼ੁਰੂ ਕਰ ਸਕਦੇ ਅਸੀਂ। ਉਹਦੇ ਨਾਲ ਫਿਰ ਬਲੱਡ ਪ੍ਰੈਸ਼ਰ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ। ਇਹ ਇਮਿਊਨ ਸਿਸਟਮ ਨੂੰ ਠੀਕ ਕਰ ਦਿੰਦੇ ਨੇ ਵਿਟਾਮਿਨ। 6 ਤੋਂ 8 ਹਫ਼ਤੇ ਤਾਈਂ ਆਪਾਂ ਲੈਣੇ ਹੁੰਦੇ ਨੇ ਜੀ ਇਹ। ਜਦੋਂ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਆ, ਈਵਨ ਜਦੋਂ ਫੁੱਲ ਨਿਕਲਦੇ ਨੇ ਉਦੋਂ ਵੀ ਪ੍ਰੋਬਲਮਾਂ ਆਉਂਦੀਆਂ ਨੇ, ਜਾਂ ਸਿਆਲ ਆਉਣਾ ਹੁੰਦਾ ਉਦੋਂ ਵੀ ਪ੍ਰੋਬਲਮ ਆ। ਜਦੋਂ ਵੀ ਪ੍ਰੋਬਲਮ ਆਉਂਦੀ ਉਦੋਂ ਪਹਿਲਾਂ ਸਟਾਰਟ ਕਰ ਲਓ, ਤੇ ਇਹ ਚੀਜ਼ ਹੋਊਗੀ ਨਹੀਂ। ਠੀਕ ਹੈ ਜੀ। ਹਾਂਜੀ, ਅੰਦਰ ਭੈਣਾਂ ਨੇ ਕਾਲ ਕੀਤੀ ਜੀ, ਅੰਦਰ ਰਸੌਲੀਆਂ ਨੇ ਜੀ। ਹਾਂਜੀ, ਜ਼ਿਆਦਾਤਰ ਭੈਣ ਜੀ ਇਹ ਜਦੋਂ ਹੁੰਦੀਆਂ ਨੇ ਚੀਜ਼ਾਂ, ਤਾਂ ਥਾਇਰਾਇਡ ਦੀ ਪ੍ਰੋਬਲਮ ਕਰਕੇ ਹੁੰਦੀਆਂ ਨੇ ਇਹ, ਤੇ ਉਹਨਾਂ ਦੇ ਜ਼ਿਆਦਾ ਹੁੰਦੀਆਂ ਨੇ। ਤੇ ਹੋਮਿਓਪੈਥੀ 'ਚ ਇਹਦੇ ਬਹੁਤ ਵਧੀਆ ਇਲਾਜ ਹੈਗੇ ਨੇ ਜੀ। ਤੇ ਉਹ ਹਾਰਮੋਨ ਇਨਬੈਲੈਂਸ ਹੋਣ ਨਾਲ ਕਾਫੀ ਹੋਰ ਵੀ ਚੀਜ਼ਾਂ ਹੋ ਜਾਂਦੀਆਂ ਨੇ, ਪਰ ਇਹਦਾ ਜ਼ਿਆਦਾ ਧਿਆਨ ਰੱਖਿਆ ਜਾਵੇ। ਜੇ ਅਗਰ ਕਈ ਵਾਰੀ ਇਸ ਤਰ੍ਹਾਂ ਹੁੰਦਾ, ਟ੍ਰਿਗਰ ਨਹੀਂ ਕਰਦੀ ਜੀ, ਆਪਣੇ ਪਰਿਵਾਰ ਦੇ ਵਿੱਚ ਥਾਇਰਾਇਡ ਹੁੰਦੀ ਆ, ਪਰ ਉਹ ਟ੍ਰਿਗਰ ਨਹੀਂ ਕਰਦੀ, ਤੇ ਪਰ ਬਲੱਡ ਦੇ ਵਿੱਚ ਅੰਸ਼ ਉਹਦਾ ਹੁੰਦਾ, ਤੇ ਉਹ ਪ੍ਰੋਬਲਮ ਉਨੀ ਹੀ ਦਿੰਦੀ ਆ ਜੀ ਆਪਾਂ ਨੂੰ। ਤੇ ਉਹਦਾ ਧਿਆਨ ਰੱਖਿਆ ਜਾਵੇ। ਇਹਦਾ ਥਾਇਰਾਇਡ ਵੀ ਹੋਮਿਓਪੈਥੀ ਦੇ ਵਿੱਚ ਇਹਦਾ ਇਲਾਜ ਹੈਗਾ ਜੀ। ਇਹ ਠੀਕ ਹੋ ਜਾਂਦੀ ਆ 6 ਤੋਂ 9 ਮਹੀਨੇ, ਸਾਲ ਦਵਾਈ ਖਾਣ ਦੇ ਨਾਲ। ਫਿਰ ਦਵਾਈ ਨਹੀਂ ਲੈਣੀ ਪੈਂਦੀ ਜੀ ਆਪਾਂ ਨੂੰ ਸਾਰੀ ਉਮਰ ਲਈ ਜੀ। ਹਾਂਜੀ, ਡਿਸਕ ਦੀ ਪ੍ਰੋਬਲਮ ਆਪਣੇ ਭਾਈ ਸਾਹਿਬ ਹੁਣ ਕਹਿ ਰਹੇ ਸੀਗੇ, ਡਿਸਕ ਬਲਜਿੰਗ ਦੀ ਇਨਵਰਜਨ ਟੇਬਲ ਦੀ ਬੈਸਟ ਆ ਜੀ। ਜਿਹੜੀਆਂ ਆਪਣੇ ਐਕਸਰਸਾਈਜ਼ਾਂ ਨੇ YouTube ਤੇ ਪਈਆਂ ਨੇ, ਉਹ ਇੱਕ ਗੋਡੇ ਦੇ ਵਿੱਚ ਦੀ ਕਰਨਾ ਹੁੰਦਾ, ਗੋਡੇ ਤੇ ਗੋਡਾ ਰੱਖ ਕੇ ਅੰਦਰਲੇ ਗੋਡੇ ਨੂੰ ਖਿੱਚਣਾ ਹੁੰਦਾ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਅਸੀਂ ਹੋਰ ਕੋਈ ਪ੍ਰੋਬਲਮ ਖੜੀ ਕਰ ਲੈਂਦੇ ਆ, ਸਾਨੂੰ ਪਤਾ ਨਹੀਂ ਹੁੰਦਾ ਐਗਜ਼ੈਕਟਲੀ ਸਾਨੂੰ ਪ੍ਰੋਬਲਮ ਕਿਹੜੀ ਆ। ਅਗਰ ਅਸੀਂ ਉਹਦੇ ਲਈ ਇਨਵਰਜਨ ਟੇਬਲ ਯੂਜ਼ ਕਰ ਲਈਏ ਤਾਂ ਬਹੁਤ ਵਧੀਆ ਰਹਿੰਦਾ। ਇਨਵਰਜਨ ਟੇਬਲ ਨੇ ਕੀ ਕਰਨਾ ਜੀ, ਉੱਥੇ ਜਗ੍ਹਾ ਬਣਾ ਦੇਣੀ ਆ ਜਿੱਥੇ ਨਰਵ ਪਿੰਚ ਹੁੰਦੀ ਆ। ਤੇ ਜਦੋਂ ਅਸੀਂ ਇਨਵਰਜਨ ਟੇਬਲ ਯੂਜ਼ ਕਰਨਾ ਸ਼ੁਰੂ ਕਰ ਲਿਆ, ਜਿੱਥੇ ਜਗ੍ਹਾ ਬਣਨੀ ਸ਼ੁਰੂ ਹੋ ਗਈ, ਉੱਥੇ ਆਪਾਂ ਨੂੰ ਬਲਜ ਭਰਨੀ ਆ। ਉਹ ਬਲਜ ਭਰਦੀ ਆ ਜੀ। ਅਸੀਂ ਬਦਾਮ ਲੈਣੇ ਨੇ 9, ਉਹਨਾਂ ਨੂੰ ਬਦਾਮ ਲੈਣੇ ਨੇ 9, ਤੇ ਉਹਦੇ ਵਿੱਚ 9 ਹੀ ਸੌਗੀ ਦੇ ਦਾਣੇ ਲੈ ਲੈਣੇ ਨੇ, 2 ਛੋਟੀਆਂ ਇਲਾਇਚੀਆਂ ਤੇ 2 ਕਾਲੀਆਂ ਮਿਰਚਾਂ। ਅਸੀਂ ਉਹਨਾਂ ਨੂੰ ਭਿਉਂ ਦੇਣਾ ਜੀ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ। ਬਦਾਮ ਛਿੱਲ ਦੇਣੇ ਆ ਸਵੇਰੇ, ਤੇ ਇਲਾਇਚੀ ਛਿੱਲ ਦੇਣੀ ਆ ਜੀ। ਉਹਨਾਂ ਨੂੰ ਕੂੰਡੇ ਘੋਟਣੇ 'ਚ ਲੇਵੀ ਬਣਾ ਦੇਣੀ ਆ ਜੀ। ਗਰਮ ਦੁੱਧ 'ਚ ਪਾ ਕੇ ਪੀਣੀ ਆ ਭੈਣ ਜੀ। ਜਦੋਂ ਅਸੀਂ ਇਨਵਰਜਨ ਟੇਬਲ ਸਟਾਰਟ ਕਰ ਲਿਆ ਚੜ੍ਹਨਾ, ਇਨਵਰਜਨ ਟੇਬਲ ਤੇ ਅਸੀਂ 7 ਮਿੰਟ ਲਈ ਪੁੱਠੇ ਹੋਣਾ,
ਫਿਰ 4 ਮਿੰਟ ਲਈ ਪਿੱਛੇ, ਇਹ 3 ਵਾਰੀ ਕਰਨਾ ਹੁੰਦਾ ਜੀ ਅਸੀਂ। ਤੇ ਇਹ ਆਪਣੀ ਪ੍ਰੋਬਲਮ ਹੱਲ ਕਰ ਦਿੰਦੀ ਆ ਜੀ ਚੀਜ਼। ਇਹ ਪਹਿਲੇ 4 ਦਿਨ ਪੇਨ ਵਧੂਗੀ, ਉਸ ਤੋਂ ਬਾਅਦ ਘਟ ਜੂਗੀ। ਇਹ ਜਿਹੜਾ ਮਿਸ਼ਰਣ ਆ ਇਹ ਉਦੋਂ ਸਟਾਰਟ ਕਰਨਾ ਜਦੋਂ ਅਸੀਂ ਇਨਵਰਜਨ ਟੇਬਲ ਤੇ ਚੜ੍ਹਨਾ ਸ਼ੁਰੂ ਕਰ ਲਿਆ ਜੀ। ਇਹ ਠੀਕ ਹੋ ਸਕਦਾ ਜੀ, ਬਿਲਕੁਲ ਠੀਕ ਹੋ ਸਕਦਾ ਜੀ। ਤੇ ਮੋਢੇ ਗੋਡਿਆਂ ਲਈ ਕਾਫੀ ਗੱਲਾਂ ਆਈਆਂ ਸੀਗੀਆਂ ਭੈਣ ਜੀ। ਹਲਦੀ ਯੂਜ਼ ਕਰ ਸਕਦੇ ਨੇ, ਤੇ ਇਹਦੇ ਲਈ ਵਿਟਾਮਿਨ ਕੈਲਸ਼ੀਅਮ ਘੱਟ ਹੋ ਸਕਦਾ, ਤੇ ਦੂਸਰਾ ਆਪਣੇ ਵਿਟਾਮਿਨ ਡੀ ਘੱਟ ਹੋ ਸਕਦਾ। ਇਹਨਾਂ ਦੀਆਂ ਪ੍ਰੋਬਲਮਾਂ ਇਹਦੇ ਨਾਲ ਹੁੰਦੀਆਂ ਨੇ। ਐਕਨੀ ਪ੍ਰੋਬਲਮਸ ਬੱਚਿਆਂ ਦੀ ਸੀਗੀ ਜੀ, ਆਪਣੇ ਬੇਟੀ ਦੀ ਐਕਨੀ ਪ੍ਰੋਬਲਮ। ਹੋਮਿਓਪੈਥੀ 'ਚ ਤੇ ਬਹੁਤ ਸੋਹਣੇ ਹੈਗੇ ਨੇ ਜੀ ਇਲਾਜ, ਪਰ ਉਹ ਇੱਕ ਹੋਰ ਚੀਜ਼ ਕਰ ਸਕਦੇ ਨੇ, ਵਿਟਾਮਿਨ ਈ ਦਾ ਤੇਲ ਲਾ ਲਿਆ ਕਰਨ ਰਾਤ ਨੂੰ, ਤੇ ਸਵੇਰ ਨੂੰ ਉਹ ਫੈਂਸੀ ਠੀਕ ਹੋ ਜਾ ਕਰੂਗੀ ਜੀ। ਤੇ ਆਪਣੇ ਮਲਤਾਨੀ ਮਿੱਟੀ ਆਉਂਦੀ ਆ ਜੀ ਨਾ, ਉਹ ਵੀ ਠੀਕ, ਉਹਦੇ ਨਾਲ ਵੀ ਠੀਕ ਹੋ ਸਕਦਾ ਜੀ। ਹਾਂਜੀ, ਤੇ ਸਟੀਮ ਦੇ ਲਿਆ ਕਰਨ ਜੀ ਫੇਸ ਨੂੰ। ਜਦੋਂ ਸਟੀਮ ਦਿੰਦੇ ਆ ਸਾਡੇ ਪੋਰ ਖੁੱਲ ਜਾਂਦੇ ਨੇ, ਕਿਉਂਕਿ ਸਾਡੀ ਬੋਡੀ ਤੇ ਹਰ ਇੱਕ ਪਾਰਟ ਦੇ ਬੋਡੀ ਤੇ ਡਿਫਰੈਂਟ ਤਰ੍ਹਾਂ ਦੀ ਸਕਿਨ ਹੁੰਦੀ ਆ, ਤੇ ਜਿਹੜੀ ਆਪਣੇ ਮੂੰਹ ਤੇ ਸਕਿਨ ਹੁੰਦੀ ਆ ਇਹ ਓਇਲੀ ਹੁੰਦੀ ਆ, ਇਹ ਪੋਰ ਬੰਦ ਹੋ ਜਾਂਦੇ ਆ ਜੀ। ਪੋਰ ਜੇ ਖੁੱਲ ਜਾਣ ਤਾਂ ਫਿਰ ਫੈਂਸੀ ਨਹੀਂ ਬਣਦੀ। ਠੀਕ ਹੈ ਜੀ। ਅੱਛਾ, ਇੱਕ ਮਾਤਾ ਨੇ ਕਾਲ ਕੀਤੀ ਸੀ, ਉਹਨਾਂ ਦਾ ਬੇਟੇ ਦੀ ਸ਼ਾਇਦ ਪ੍ਰੋਬਲਮ ਸੀ, ਉਹ ਡਰਾਈਵਰ ਸੀਗਾ ਤੇ ਐਕਸੀਡੈਂਟ ਹੋਣ ਕਾਰਨ ਉਹ ਸਦਮੇ 'ਚ ਚਲਾ ਗਿਆ। ਇਹ ਭੈਣ ਜੀ ਹੋਮਿਓਪੈਥੀ ਦੀ ਦਵਾਈ ਆਉਂਦੀ ਜੀ ਐਕੋਨਾਈਟ। ਠੀਕ ਹੈ। ਇਹ ਉਸ ਸਦਮੇ 'ਚੋਂ ਉਸ ਨੂੰ ਕੱਢ ਸਕਦੀ ਆ, ਤੇ ਉਹ ਕਦੇ ਵੀ ਕਿਸੇ ਡਰਾਈਵਰ ਦਾ ਐਕਸੀਡੈਂਟ ਹੋ ਜਾਏ, ਉਹਨੂੰ ਡਰ ਲੱਗੇ ਡਰਾਈਵ ਕਰਨ ਵੇਲੇ, ਤਾਂ ਉਹ ਐਕੋਨਾਈਟ ਲੈ ਸਕਦਾ ਜੀ। ਐਕੋਨਾਈਟ ਬਹੁਤ ਵਧੀਆ ਦਵਾਈ ਆ ਜੀ, ਇਹ ਡਰ ਕੱਢ ਦਿੰਦੀ ਆ ਜੀ ਆਪਣੇ ਅੰਦਰੋਂ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਦਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਇੰਨਾ ਟਾਈਮ ਕੱਢਦੇ ਹੋ ਤੁਸੀਂ ਸਾਰੇ, ਇਲਾਜ ਦੱਸਦੇ ਹੋ। ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਅਮਰੀਕ ਸਿੰਘ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਮੈਨੂੰ ਕਿਡਨੀ ਦੀ ਪ੍ਰੋਬਲਮ ਆ। ਹਾਂਜੀ। ਤੇ ਕਿਡਨੀ ਦਾ ਇਲਾਜ ਆ ਹੁਣ ਦੱਸ ਕੇ ਗਿਆ ਜੀ, ਧਨੀਆ, ਬਾਲ, ਇਹ ਕਿੰਨੀ ਵਾਰੀ ਪੀਣਾ ਪਾਣੀ? ਇਹ ਜਿੰਨੀ ਵਾਰ ਮਰਜ਼ੀ ਪੀ ਜਾਓ, ਇਹ ਤਾਂ ਜਿੰਨੀ ਵਾਰੀ ਮਰਜ਼ੀ ਪੀ ਜਾਈਏ। ਹਾਂਜੀ। ਇਹਦੀ ਕੋਈ ਇਹ ਹੈਗੇ ਦੋਨੇ ਚੀਜ਼ਾਂ ਹੀ ਆ ਨਾ? ਧਨੀਆ ਪਾਣੀ ਆ, ਇਹ ਤਾਂ ਸਿਰਫ ਪਾਣੀ ਆ। ਵਿੱਚ ਤੁਸੀਂ ਧਨੀਆ ਵਾਲ ਲੈਣਾ, ਜੇ ਜੜ੍ਹਾਂ ਸਣੇ ਮਿਲਦਾ ਜੜ੍ਹਾਂ ਸਣੇ ਵਾਲ ਲਾ ਧੋ ਕੇ, ਤੇ ਜੇ ਤੁਸੀਂ ਉਹ ਡੰਡੀਆਂ ਸਣੇ ਮਿਲਦਾ ਆ ਉਹਨਾਂ ਸਣੇ ਵਾਲ ਲਓ ਤੁਸੀਂ। ਮੈਨੂੰ ਤਾਂ ਆਪਣੇ ਸਾਰਾ ਕੁਝ ਮਿਲ ਜਾਂਦਾ ਤੇ ਡੰਡੀਆਂ ਸਣੇ ਵੀ ਮਿਲ ਜਾਂਦਾ। ਹਾਂਜੀ ਹਾਂਜੀ, ਤੁਹਾਡੇ ਤਾਂ ਬਿਲਕੁਲ ਤੁਸੀਂ ਪੱਟ ਕੇ ਵੀ ਪਾ ਸਕਦੇ ਆ ਜਿੱਥੇ ਤੁਸੀਂ ਰਹਿੰਦੇ ਹੋ। ਹਾਂਜੀ ਹਾਂਜੀ। ਇਹ ਦੂਜਾ ਬਾਲ ਕਿੰਨੇ ਪਾਉਣੇ ਆ ਤੇਰੇ? ਬਾਲ 2-4 ਛੱਲੀਆਂ ਦੇ ਪਾ ਦਿਓ ਵਿੱਚ। ਕੱਲੇ ਵਾਲਣੇ ਆ, ਕੱਲੇ ਵਾਲ ਲੈ, ਵਿੱਚ ਵਾਲਣੇ ਵਿੱਚ ਵਾਲ ਲੈ। ਅੱਛਾ ਜੀ। ਜਿੰਨਾ ਮਰਜ਼ੀ ਪੀ ਲਓ, ਕੋਈ ਬੰਦੇ ਚ ਨਹੀਂ। ਹਾਂਜੀ। ਇੱਕ ਤੁਸੀਂ ਉਹ ਦੱਸਿਆ ਸੀ ਕੌਡੀਆਂ ਪਾ ਕੇ, ਜਿਹਦਾ ਕੌਡੀਆਂ ਵਾਲਾ ਇਲਾਜ। ਹਾਂਜੀ ਹਾਂਜੀ। ਨਿੰਬੂ ਪਾ ਕੇ ਕੌਡੀਆਂ, ਉਹ ਕਿੰਨਾ ਪੀਣਾ? 1 ਚਮਚਾ? 1 ਚਮਚਾ ਸਵੇਰੇ ਨਿਰਣੇ ਕਰ। ਹਾਂਜੀ ਹਾਂਜੀ। ਕੌਡੀਆਂ ਇੱਧਰੋਂ ਮਿਲ ਜਾਣਗੀਆਂ? ਸਭ ਕੁਛ ਮਿਲ ਜਾਂਦਾ ਜੀ। ਚੀਨੀਆਂ ਦੇ ਲੈ। ਚੀਨੀਆਂ ਦੇ? ਹਾਂਜੀ ਹਾਂਜੀ, ਮਿਲ ਜਾਣੀਆਂ। ਕੋਈ ਨਾ ਕੋਈ ਇੰਡੀਆ ਤੁਰਿਆ ਰਹਿੰਦਾ, ਉਹਨਾਂ ਤੋਂ ਮੰਗਵਾ ਲਿਆ। ਚਲੋ ਠੀਕ ਹੈ ਜੀ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਬਹੁਤ ਸਾਰੀਆਂ ਚੀਜ਼ਾਂ ਜੀ ਮਿਲ ਜਾਂਦੀਆਂ ਆ। ਕਈ ਵਾਰੀ ਤੁਸੀਂ ਕਈ ਸਟੋਰਾਂ 'ਤੇ, ਫਲੀਆ ਮਾਰਕੀਟ ਦੇ ਵਿੱਚ ਜਾਂਦੇ ਆ, ਏਸ਼ੀਅਨ ਸਟੋਰਾਂ 'ਤੇ ਜਾਂਦੇ ਆ, ਅਤੇ ਜਿੱਥੇ ਆਪਾਂ ਨੂੰ ਜਦੋਂ ਟੇਬਲ 'ਤੇ ਰੋਟੀ ਰੱਖੀ ਦੀ ਨਾ, ਉਹਦੇ ਥੱਲੇ ਕੁਛ ਨਾ ਕੁਛ ਆਪਾਂ ਰੱਖਦੇ ਹਾਂ ਕਿ ਉਹ ਗਰਮ ਨਾ ਹੋਵੇ। ਉਹ ਕੌਡੀਆਂ ਦੇ ਵੀ ਬਣਾਏ ਮਿਲਦੇ ਆ, ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ। ਪੀੜੀਆਂ ਕੌਡੀਆਂ ਕਿਹਾ ਸੀਗਾ ਨਾਲ ਦੀ ਨਾਲ। ਬਲਵਿੰਦਰ ਕੌਰ ਜੀ। ਕੌਡੀਆਂ ਕਿਹਾ ਸੀਗਾ ਨਾਲ ਦੀ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਜਿਹੜੀਆਂ ਦਵਾਈਆਂ ਦੱਸਦੇ ਆ ਲੋਕਾਂ ਨੂੰ ਆਰਾਮ ਬਹੁਤ ਹੁੰਦਾ ਹੈਗਾ। ਥੈਂਕ ਯੂ ਜੀ। ਤੇ ਮੈਂ ਉਹ ਇੱਕ ਵੀਰ ਨੇ ਦਵਾਈ ਪੁੱਛੀ ਸੀ ਰੇਸ਼ੇ ਵਾਸਤੇ, ਆਪਣੇ ਇੱਥੇ ਰੇਡੀਓ ਤੇ ਦੱਸਿਆ ਸੀਗਾ। ਹਾਂਜੀ। ਤੇ ਉਹ ਸੁਣਦੇ ਆ ਤਾਂ ਲਿਖ ਲੈਣ। ਲਿਖਾ ਦਿਓ ਤੁਸੀਂ, ਸੁਣਦੇ ਹੋਣੇ। ਹਾਂਜੀ ਹਾਂਜੀ ਹਾਂਜੀ। ਸੁੰਡ 20 ਗ੍ਰਾਮ, ਮਲੱਠੀ 20 ਗ੍ਰਾਮ, ਮਗਾਂ 20 ਗ੍ਰਾਮ, ਦਾਲਚੀਨੀ 20 ਗ੍ਰਾਮ, ਕਾਲੀ ਮਿਰਚ 20 ਗ੍ਰਾਮ, ਲੌਂਗ 20 ਗ੍ਰਾਮ, ਵੱਡੀ ਇਲਾਇਚੀ 20 ਗ੍ਰਾਮ, ਕਾਲਾ ਨੂਣ 20 ਗ੍ਰਾਮ। ਇਹ ਸਾਰੀਆਂ ਚੀਜ਼ਾਂ ਪੀਸ ਕੇ ਕਪੜ ਛਾਣ ਕਰਨੀਆਂ, ਤੇ ਉਹਨਾਂ 'ਚ ਓਨਾ ਸ਼ਹਿਦ ਪਾਉਣਾ ਹੈਗਾ ਜਿੰਨਾ ਉਹ ਚਟਨੀ ਹੋ ਜੇ। ਤੇ ਰੋਟੀ ਖਾ ਕੇ ਦੁੱਧ ਦੇ ਨਾਲ ਲੈਣਾ ਉਹ ਘੰਟਾ ਬਾਅਦ ਰੋਟੀ ਤੋਂ ਮਗਰੋਂ। ਰਾਤ ਨੂੰ ਚਮਚਾ ਤੇ ਸਵੇਰ ਨੂੰ 1 ਚਮਚਾ ਰੋਟੀ ਖਾਣ ਤੋਂ ਬਾਅਦ ਦੁੱਧ ਨਾਲ। ਠੀਕ ਹੈ। ਉਹਦੇ ਨਾਲ ਆਰਾਮ ਆ ਜਾਣਾ। ਹਾਂਜੀ ਠੀਕ ਹੈ। ਆ ਜਿਹੜੇ ਬੱਚੇ ਦੇ ਦੰਦ ਕਹਿੰਦੇ ਆ, ਇਹ ਤਾਂ ਜੀ ਉਹ ਕਰਾਉਣੇ ਪੈਣੇ ਆ ਇਹਨਾਂ ਨੂੰ, ਉਵੇਂ ਠੀਕ ਨਹੀਂ ਹੋਣੇਗੇ। ਕਿਉਂ? ਫੂਡ ਫਸ ਜਾਂਦਾ ਹੋਊਗਾ ਬੱਚਿਆਂ ਦਾ। ਬੱਚੇ ਕਿਹੜਾ ਹੁਣ ਬੁਰਸ਼ ਕਰਕੇ ਚੰਗੀ ਤਰ੍ਹਾਂ ਕੱਢਦੇ ਹੋਣੇ ਆ। ਤੇ ਉਹ ਸਾਡੇ ਵੀ ਇੱਕ ਬੱਚਾ ਸੀ, ਉਹ ਅਸੀਂ ਇੰਡੀਆ ਚਲੇ ਗਏ ਸੀ ਤੇ ਉੱਥੋਂ ਸਾਰੇ ਦੰਦ ਉਹਦੇ ਕਰਾ ਕੇ ਲਿਆਂਦੇ। 5 ਸਾਲ ਦਾ ਹੀ ਸੀ। ਠੀਕ ਹੈ ਜੀ। ਹਾਂਜੀ, ਉਹਨਾਂ ਨੂੰ ਕਰਾਉਣੇ ਚਾਹੀਦੇ ਆ, ਭਰਾਉਣੇ ਚਾਹੀਦੇ ਆ। ਠੀਕ ਹੈ, ਥੈਂਕ ਯੂ ਜੀ।
ਓਕੇ ਜੀ, ਸਤਿ ਸ਼੍ਰੀ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਾਰੇ ਸਾਡੇ ਜਿਹੜੇ ਨਾ ਆਪੋ ਆਪਣੇ ਵਿਊ ਆ ਜੀ। ਜਿਹੜੇ ਬਹੁਤ ਜ਼ਿਆਦਾ ਕਿਸੇ ਚੀਜ਼ 'ਤੇ ਬਿਲੀਵ ਕਰਦੇ ਆ ਫਿਰ ਆਪਾਂ ਛੇਤੀ ਕਰਵਾ ਲੈਂਦੇ ਆ। ਕੁਛ ਕਹਿੰਦੇ ਆ ਵੀ ਨਹੀਂ ਉਹ ਦੁਬਾਰਾ ਆ ਜਾਣੇ, ਹੁਣ ਜੇ ਦਾੜਾ ਮੁੜ ਕੇ ਆ ਜਾਣੀਆਂ ਫਿਰ ਠੀਕ ਆ, ਜੇ ਨਹੀਂ ਆਉਣੀਆਂ ਤਾਂ ਤੁਸੀਂ ਉਹਨਾਂ ਨੂੰ ਕਰਵਾ ਵੀ ਸਕਦੇ ਆ। ਪਰ ਕੋਸ਼ਿਸ਼ ਕਰੋ ਬੱਚੇ, ਨੌਜਵਾਨ, ਬਜ਼ੁਰਗ ਕੋਈ ਵੀ ਆ, ਬਰਸ਼ ਕਰਕੇ ਸੋਇਆ ਕਰੋ। ਮਨਜੀਤ ਸਿੰਘ ਆ ਗਿਆ ਸੀ ਮੈਂ। ਹਾਂਜੀ ਭੈਣ ਜੀ, ਮੇਰੇ ਵੀ ਸਾਲੇ ਦਾ ਜਿੱਦਾਂ ਮੁੰਡਾ ਇੰਡੀਆ, ਉਹਦੇ ਦੰਦ ਏਦਾਂ ਹੋ ਗਏ ਭੈਣ ਜੀ, ਸ਼ਕਲ ਹੀ ਦੇਖਣ ਵਾਲੀ ਸੀ। 4 ਸਾਲ ਦਾ ਹੀ ਸੀਗਾ। ਕੈਂਡੀਆਂ ਕੁੰਡੀਆਂ ਬਹੁਤ ਖਾਂਦਾ, ਉਹ ਦੇਖ ਲਓ ਨਿਕਲ ਕੇ ਦੁਬਾਰਾ ਸਾਰਾ ਨਵੇਂ ਆ ਗਿਆ ਬਿਲਕੁਲ ਹੀ ਡਾਕਟਰ ਦੇ। ਠੀਕ ਹੈ ਜੀ। ਇਹ ਤਾਂ ਐਵੇਂ ਹੁਣ ਆਪਾਂ ਡਾਕਟਰ ਦੇ ਜਾਣੋਂ ਕਢਾਉਣੀ, ਜਿਹੜੇ ਉਹ ਪੈਸੇ ਵਾਲੇ ਬੰਦਾ ਉਹ ਜਿਹਾ, ਉਹ ਕਹਿੰਦੇ ਕਢਾ ਕੇ ਪਰੇ ਮਾਰੋ, ਡਾਕਟਰਾਂ ਨੇ ਅਗਲੇ ਪੈਸੇ ਲੈਣੇ ਪੈਸੇ ਓਦਾਂ ਕਿਸੇ ਨੂੰ ਦਾਨ ਕਰ ਦੋ, ਤੁਸੀਂ ਗਰੀਬ ਨੂੰ ਕਹਿੰਦੇ ਦੋ ਜੀ ਜੀ। ਇਹ ਹੁੰਦਾ। ਤੇ ਇੱਕ ਭੈਣ ਜੀ ਬੈਗ ਦਾ ਕਹਿੰਦੇ ਕਿ ਜਿਹੜੇ ਨਾ ਆਪਣੇ ਉਹਨਾਂ ਨੂੰ ਕਹੋ, ਜਿੱਦਾਂ ਆਪਣੇ ਬੈਂਚ ਨਹੀਂ ਹੁੰਦਾ ਇੰਡੀਆ ਦਾ ਲੱਕੜ ਦਾ ਬੈਂਚ, ਤੇ ਜਿੱਥੇ ਆਪਣੇ ਪਿੱਛੇ ਆ ਉੱਥੇ ਜਿੱਦਾਂ 22 ਮੰਜੇ ਦੀ ਹੁੰਦੀ, ਉਹਦੇ ਉੱਪਰ ਪੈਟ ਉੱਥੇ ਰੱਖਣੀ ਆ। ਅੱਛਾ ਜੀ। ਉੱਥੇ ਪੈ ਕੇ ਪਿੱਛੇ ਨੂੰ ਉਹ ਚੀਜ਼ ਉੱਥੇ ਰੱਖ ਕੇ ਤਾਂ ਪੂਰਾ ਭਾਰ ਪਾਉਣਾ ਏਦਾਂ ਥੱਲੇ ਨੂੰ, ਫਿਰ ਲੱਤਾਂ ਥੱਲੜੀਆਂ, ਲੱਤਾਂ ਥੱਲੇ ਨੂੰ ਛੱਡ ਦੇਣੀਆਂ, ਭਾਰ ਪਾਉਣਾ। ਤੇ ਇੱਕ ਆਪਣੇ ਸਾਰੀਆਂ ਉਂਗਲਾਂ ਨਾ, ਜਿੱਦਾਂ ਥੱਲੇ ਉਂਗਲ ਵੱਡੀ ਰੱਖ ਕੇ ਅੰਗੂਠੇ ਨਾਲ ਦੇ ਉੱਪਰ, ਅੰਗੂਠੇ ਨਾਲ ਨਹੁੰ ਦੇ ਉੱਪਰੋਂ ਦਾਬ ਦੇਣੀ ਹੈ। ਜਿਹੜੀ ਉਂਗਲ 'ਚ ਉਹਨਾਂ ਦੇ ਪੇਨ ਹੁੰਦੀ ਉਹਨੂੰ ਆਕੂਪੰਕਚਰ ਕਰੀ ਜਾਣ। ਪੈਰ 'ਚ ਵੀ ਉਹੀ ਪ੍ਰੋਬਲਮ ਹੋਊਗੀ, ਨਾੜ ਦੀ, ਤੇ ਹੱਥ ਉਂਗਲੀ 'ਚ ਵੀ ਉਹੀ। ਠੀਕ ਹੈ ਜੀ। ਮੇਰੇ ਭੈਣ ਜੀ 2008 'ਚ ਹੋਇਆ ਸੀ। ਮੈਂ ਹਲੇ ਦੀ ਮੇਰੀ 9ਵੇਂ ਮਹੀਨੇ ਜਨਵਰੀ ਦੀ ਮੇਰੀ ਡਾਕਟਰ ਸਰਜਰੀ ਕਰਨ ਲੱਗੇ। ਮੈਂ ਦੇ ਲੋ ਇਹ ਕਰਦਾ ਮਹੱਲੇ ਤੇ, ਦੇ ਲੋ ਠੀਕ ਹੈ 2008 ਦਾ, ਕੋਈ ਨਹੀਂ ਪ੍ਰੋਬਲਮ ਆਈ ਜੀ। ਤੇ ਏਦਾਂ ਵੀ ਇਹ ਵਧੀਆ ਹੈ। ਜਿੱਦਾਂ ਦੇ ਆਪਣੇ ਆਪ ਪੁੱਛਦੇ ਦੁਆਰਾ ਵੀ ਆਪਣੇ ਪੂਜਾ ਵਾਲਿਆਂ ਦੇ ਭੈਣ ਜੀ ਕੋਡੀਆਂ ਮਿਲ ਜਾਂਦੀਆਂ। ਪੂਜਾ ਦਾ ਨਹੀਂ ਸਮਾਨ ਹੁੰਦਾ? ਹਾਂਜੀ ਹਾਂਜੀ, ਜਿੱਥੇ ਮੰਦਰਾਂ 'ਚ ਪੂਜਾ ਕਰਦੇ ਨੇ, ਮੰਦਿਰ 'ਚੋਂ ਲੈ ਆਓ। ਹਾਂਜੀ ਹਾਂਜੀ, ਪੂਜਾ ਹੱਟ ਦੇ ਸਾਡੇ ਤੇ ਮਿਲ ਜਾਂਦੀ ਹੈ ਜਿੱਦਾਂ ਦੇ। ਹਾਂਜੀ, ਇਹ ਆਪਣੇ ਨਾ ਕਾਲਸ ਆਉਂਦੀਆਂ ਬਹੁਤ ਦੂਰੋਂ ਤੇ ਸ਼ਾਇਦ ਸਾਡੇ ਉਹ ਨਹੀਂ ਹੋਊਗੀ, ਪਰ ਪੂਜਾ ਦਾ ਸਮਾਨ ਮਿਲ ਜਾਂਦਾ ਹੈ। ਹਾਂਜੀ ਹਾਂਜੀ, ਨਹੀਂ ਤਾਂ ਆਪਣੇ ਉੱਤੇ ਜਾ ਕੇ ਉੱਤੇ ਵੀ ਕਰ ਸਕਦੇ। ਹਾਂਜੀ ਹਾਂਜੀ, ਮਿਲ ਜਾਂਦੀਆਂ। ਥੈਂਕ ਯੂ ਜੀ। ਹਾਂਜੀ, ਉਹ ਕਹਿੰਦੀ ਆ ਘਰ ਦੱਸੋ ਗੱਲ, ਜਿਹੜੇ ਸੂਟੇ ਜਿਹੇ ਹੋਇਆ ਤੇ ਗੱਲ 'ਚ ਉਹਦਾ ਦੱਸਿਓ ਕੋਈ ਇਲਾਜ ਹੋਇਆ ਤਾਂ। ਗੱਲ 'ਚ ਲਸੂੜੇ, ਠੀਕ ਹੈ ਜੀ। ਹਾਂ, ਜਿਹੜੇ ਇੱਥੇ ਹੋ ਨਹੀਂ ਗੱਲ ਜਿੱਦਾਂ ਹੋ ਜਾਂਦੇ ਹੁੰਦੇ ਗੱਲ ਦੇ ਪਰ। ਠੀਕ ਹੈ, ਓਕੇ ਭੈਣ, ਥੈਂਕ ਯੂ ਜੀ, ਥੈਂਕ ਯੂ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਫਤਿਹ। ਮੈਂ ਥੋੜਾ ਜਿਹਾ ਆਪਣੇ ਬਾਰੇ ਪੁੱਛਣਾ ਸੀ। ਮੇਰੇ ਨੇ ਕਾਫੀ ਦਿਨਾਂ ਤੋਂ ਨਾ ਮੇਰੇ ਹਾਰਟ ਨੂੰ ਕੋਈ ਪ੍ਰੋਬਲਮ ਬਣੀ ਜਾਂਦੀ ਹੈ ਕਿ ਮੈਂ ਬੈਠੀ ਤੇ 2-4 ਮਿੰਟ ਵਾਸਤੇ ਏਦਾਂ ਹੁੰਦਾ, ਉਸ ਤੋਂ ਬਾਅਦ ਫਿਰ ਮੈਂ ਨਾਰਮਲ ਹੁੰਦੀ ਹਾਂ। ਤੇ ਹੁਣ 2 ਦਿਨ ਤੋਂ ਬਿਲਕੁਲ ਧੜਕਣ ਹਾਰਟ ਦੀ, ਤੇ ਉਹਦੇ ਬਾਰੇ ਪੁੱਛਣਾ ਸੀ। ਤੇ ਥੋੜੇ ਜਿਹਾ ਮੈਂ ਕੋਈ ਇੱਕ ਫੀਡਬੈਕ ਵੀ ਨਾਲ ਦੇ ਦਿਓ ਫੀਡਬੈਕ। ਹਾਂਜੀ ਹਾਂਜੀ, ਉਹ ਏਦਾਂ ਹੈ ਵੀ ਜੇ ਕਿਸੇ ਨੂੰ ਬਵਾਸੀਰ ਹੈਗੀ ਹੈ ਨਾ, ਤੇ ਸਾਡੇ ਘਰੇ ਐਸੇ ਨੁਸਖਾ ਉਹ ਵਰਤਿਆ ਹੈਗਾ ਬਈ ਜਦੋਂ ਰੋਟੀ ਖਾਣੀ ਹੈ ਨਾ, ਜਦੋਂ ਲੰਚ ਕਰਨਾ ਹੈ, ਉਹਦੇ ਨਾਲ ਮੂਲੀ ਤੇ ਆਪਣੇ ਇਹ ਖੀਰਾ ਜ਼ਰੂਰ ਕੱਟ ਕੇ ਨਾਲ ਲੈਣ। ਉਹਦੇ ਨਾਲ ਬਵਾਸੀਰ ਹਟ ਜਾਏਗੀ। ਉਹਦੇ ਨਾਲ ਕਬਜ਼, ਇੱਕ ਨਾਲ ਜਿੱਦਾਂ ਕਬਜ਼ ਹਟ ਜਾਂਦੀ ਹੈ ਉਹਦੇ ਨਾਲ, ਖੀਰੇ ਦੇ ਨਾਲ, ਤੇ ਮੂਲੀ ਨੇ ਜਿਹੜੀ ਆ ਉਹ ਬਵਾਸੀਰ ਨਾਲ ਠੀਕ ਹੈ ਜੀ। 2 ਹੀ ਚੀਜ਼ਾਂ ਮਤਲਬ ਏਦਾਂ। ਠੀਕ ਹੈ। ਦੂਸਰਾ, ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਵਧੀਆ ਹੋਵੇ ਤੇ ਉਹ 3-4 ਹਰੀ ਇਲਾਚੀਆਂ ਰਾਤ ਨੂੰ ਸੌਣ ਵੇਲੇ ਉਹਨੂੰ ਚਬਾ ਕੇ ਸੌਣ, ਤੇ 2 ਇਲਾਚੀਆਂ ਸਵੇਰੇ ਉੱਠ ਕੇ ਚਬਾ ਕੇ ਤੇ ਉਹਦੇ ਨਾਲ ਪਾਣੀ ਪੀ ਲੈਣਾ ਸਵੇਰੇ ਨਿਰਨੇ। ਬਲੱਡ ਪ੍ਰੈਸ਼ਰ ਜਿਹੜਾ ਹਾਈ ਹੁੰਦਾ ਉਹ ਨਾਰਮਲ। ਠੀਕ ਹੈ ਜੀ। ਤੇ ਜੇ ਭੈਣ ਜੀ ਸੱਚੀ ਮੈਨੂੰ ਦਿਲ ਨੂੰ ਬਹੁਤ ਹੋ ਰਿਹਾ, ਮੈਨੂੰ ਕੁਛ ਤੁਹਾਡਾ ਦਿਲ ਘਟਦਾ, ਬਹੁਤ ਜ਼ਿਆਦਾ ਦਿਲ ਘਟ ਰਿਹਾ ਹੁਣ ਤੇ, ਮੇਰੀ ਬਹੁਤ ਜ਼ਿਆਦਾ ਦਿਲ ਦੀ ਧੜਕਨ ਵਧੀ ਹੋਈ ਹੈ। ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੀ। ਹਾਂਜੀ, ਸਰੀਰ ਕੰਬ ਰਿਹਾ ਮੇਰਾ ਇਸ ਮਹੀਨੇ। ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ ਜੀ। ਹਾਂਜੀ, ਦਿਲ ਘਟਦੇ ਤੋਂ ਤਾਂ ਵੈਸੇ ਧਨੀਆ ਵੀ ਦੱਸਦੇ ਹੁੰਦੇ ਆ ਕਿ ਧਨੀਆ ਪੀ ਲਓ। ਬਾਕੀ ਜਿਨ੍ਹਾਂ ਦੇ ਦਿਲ ਘਟੀ ਜਾਂਦੇ ਆ, ਜਿਨ੍ਹਾਂ ਦੇ ਦਿਲ ਘਟਦੇ ਆ, ਦੇਖੋ ਤੁਲਸੀ ਆਉਂਦੀ ਆ, ਤੁਲਸੀ ਦਾ ਰਸ ਨਹੀਂ ਹੁੰਦਾ, ਛੋਟੀਆਂ ਚੀਜ਼ਾਂ ਹੁੰਦੀਆਂ, ਉਹਦੇ ਵਿੱਚ 5 ਤਰ੍ਹਾਂ ਦੀ ਤੁਲਸੀ ਦਾ ਰਸ ਹੁੰਦਾ ਆ। ਉਹ ਤੁਸੀਂ ਦਿਹਾੜੀ ਦੇ ਵਿੱਚ 1-ਅੱਧੀ ਵਾਰੀ ਪੀ ਲਿਆ ਕਰੋ। ਜਿਨ੍ਹਾਂ ਦਾ ਦਿਲ ਬਹੁਤ ਘਟਦਾ ਆ, ਉਹ ਹਾਰਟ ਨੂੰ ਬਹੁਤ ਸਟਰੋਂਗ ਕਰਦੀ ਆ ਤੁਲਸੀ। ਛੋਟੀ ਸ਼ੀਸ਼ੀ ਹੁੰਦੀ ਆ ਉਹ, ਬਿਲਕੁਲ। ਇੱਕ ਤਾਂ ਹੁੰਦੇ ਨਾ ਇੱਕ ਰਸ ਦੇ ਭਰੇ ਹੋਏ ਵੱਡੇ, ਉਹ ਨੇ ਛੋਟੀਆਂ ਸ਼ੀਸ਼ੀਆਂ ਹੁੰਦੀਆਂ ਜਿੱਥੇ ਤੁਲਸੀ ਪਈ ਹੋਊਗੀ। ਉੱਥੋਂ ਤੁਸੀਂ ਉਹਦੀਆਂ 4-5 ਬੂੰਦਾਂ ਪਾ ਕੇ ਇੱਕ ਗਲਾਸ 'ਚ ਨਾ ਰੋਜ਼ ਪੀ ਜ਼ਰੂਰ ਲਿਆ ਕਰੋ। ਬਾਕੀ ਤੁਸੀਂ ਧਨੀਆ ਵਾਲ ਕੇ ਪੀਵੋ, ਉਹਦੇ ਨਾਲ ਵੀ ਫਰਕ ਪੈਂਦਾ। ਬਾਕੀਆਂ ਨੂੰ ਵੀ ਪੁੱਛਦੇ ਹਾਂ ਆਪਾਂ। ਕੀ ਗੱਲ ਹੈ ਜੀ? ਸੁੱਚਾ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਇੱਕ ਤਾਂ ਫੀਡਬੈਕ ਦੇਣੀ ਆ। ਮੈਨੂੰ ਨਾ ਸ਼ੂਗਰ ਹੋਈ ਤੇ ਉਹ A1 ਸੀ, ਤੇ ਉਹ ਮੈਨੂੰ ਡਾਕਟਰ ਨੇ ਦਵਾਈ ਦਿੱਤੀ, ਤੇ ਮੈਂ ਉਹਦਾ ਜਿਹੜਾ ਇਲਾਜ ਤੁਸੀਂ ਦੱਸਿਆ ਪਹਿਲਾਂ ਰੇਡੀਓ ਤੇ ਉਹ ਕੀਤਾ, ਉਹਦੇ ਨਾਲ ਬਿਲਕੁਲ ਠੀਕ ਹੋ ਗਈ। ਕਿਹੜੇ ਵਾਲਾ ਕੀਤਾ? ਲਾਚੀਆਂ ਤੇ ਛੋਲੇ ਤੇ ਕਾਲੀ ਮਿਰਚ ਤੇ 5 ਚੀਜ਼ਾਂ। ਠੀਕ ਹੈ। ਤੇ ਬਾਕੀ ਮੈਂ ਇੱਕ ਹੋਰ ਗੱਲ ਪੁੱਛਣੀ ਜੇ ਤੁਹਾਨੂੰ, ਜਿਹੜਾ ਲਸਣ ਹੈ ਚਬਾ ਕੇ ਖਾਣਾ ਚਾਹੀਦਾ ਤੇ ਜਾਂ ਉੱਤੇ ਹੀ ਖਾਣਾ ਵਾ? ਦੇਖੋ, ਜਿਹੜਾ ਤੇ ਚਬਾ ਕੇ ਖਾ ਲਓ ਉਹ ਤਾਂ ਬੜਾ ਬਹਾਦਰ ਆ ਨਾ,
ਜੇ ਨਹੀਂ ਖਾਧਾ ਜਾਂਦਾ ਤੁਸੀਂ ਬਰੀਕ ਬਰੀਕ ਕੱਟਿਆ ਉਹ ਸੰਘ ਦੇ ਲਾਗੇ ਸਿੱਟੋ ਤਾਂ ਪਾਣੀ ਪੀ ਲਓ। ਅੱਛਾ, ਤੇ ਬਲੱਡ ਪ੍ਰੈਸ਼ਰ ਮੇਰਾ ਠੀਕ ਹੁੰਦਾ, ਘਰ ਜਦੋਂ ਡਾਕਟਰ ਕੋਲ ਜਾਈਦਾ ਉਦੋਂ ਵੱਧ ਜਾਂਦਾ। ਹਾਂ, ਜਦੋਂ ਤੁਸੀਂ ਡਾਕਟਰ ਦੇ ਨਾਰਮਲ ਬਲੱਡ ਪ੍ਰੈਸ਼ਰ ਵਾਲਾ ਵੀ ਜਾਂਦਾ ਹੈ ਨਾ, ਉਹ ਡਾਕਟਰ ਜਿਹੜੇ ਸਿਆਣੇ ਆ ਉਹ ਆਪ ਕਹਿੰਦੇ ਇੱਥੇ ਆਣ ਕੇ ਤੁਹਾਡਾ 10-20 ਵੱਧ ਜਾਂਦਾ ਹੈ, ਪਰ ਉਹ ਆਂਦਾ ਦਵਾਈ ਖਾਓ। ਫਿਰ ਮੈਂ ਘਰ ਹਮੇਸ਼ਾ ਚੈੱਕ ਕਰਨਾ ਨਾਰਮਲ ਆਉਂਦਾ। ਹਾਂਜੀ, ਇਹਦੇ ਬਾਰੇ ਪੁੱਛਣਾ ਮੈਂ ਕੋਈ ਨਾ ਦੱਸੇ ਬੰਦਾ ਜਿਹੜਾ ਉੱਥੇ ਜਦੋਂ ਜਾਏ ਉਦੋਂ ਕੁਝ ਖਾ ਲੇ। ਕਿੰਨਾ ਹੁੰਦਾ ਤੁਹਾਡਾ ਵੈਸੇ ਉੱਥੇ ਜਾ ਕੇ? ਹਾਂਜੀ 130-35 ਹੁੰਦਾ, 35-90। ਫਿਰ ਤਾਂ ਬਲੱਡ ਪ੍ਰੈਸ਼ਰ ਨਹੀਂ, ਵੈਸੇ ਡਾਕਟਰ ਜਿਹੜੇ ਸਿਆਣੇ ਉਹ ਆਪ ਵੀ ਕਹਿੰਦੇ ਆ ਕਿ ਤੁਸੀਂ ਹੁਣ 20 ਸਾਲ ਦੀ ਉਮਰ ਨਹੀਂ ਤੁਹਾਡੀ ਉਮਰ ਦੇ ਨਾਲ ਇੱਕ 135-140 ਵੀ ਕਹਿ ਦਿੰਦੇ। ਠੀਕ ਆ, ਮੈਂ ਪੁੱਛਣਾ ਤਾਂ ਹੀ ਪੁੱਛਿਆ। ਹਾਂਜੀ ਚਲੋ ਠੀਕ ਹੈ, ਮੇਰੀ ਬਿਲਕੁਲ ਠੀਕ ਹੋ ਗਈ ਜੀ। ਜਿਹੜੀ ਸ਼ੂਗਰ ਆ ਉਹਦਾ ਗਰੰਟੀ ਇਲਾਜ ਮੈਨੂੰ ਦਵਾਈ ਦਿੱਤੀ, ਮੈਂ ਬਿਲਕੁਲ ਨਹੀਂ ਖਾਦੀ। 3 ਮਹੀਨਿਆਂ ਬਾਅਦ ਮੈਂ ਚੱਕ ਕਰਾਇਆ ਤੇ ਬਿਲਕੁਲ ਨਾਰਮਲ ਆਈ। ਠੀਕ ਹੈ, ਕੋਈ ਨਹੀਂ, ਲਸਣ ਵੀ ਖਾਈ ਜਾਓ, ਤੁਹਾਡਾ BP ਵੀ ਠੀਕ ਰਹੂਗਾ। ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। 135 ਜਦੋਂ ਤੁਹਾਡੀ ਏਜ ਹੀ ਵੱਧ ਗਈ ਆ ਤੇ ਡਾਕਟਰ ਓਕੇ ਵੀ ਕਹਿੰਦੇ ਆ, ਜਿਹੜੇ ਸਿਆਣੇ ਆ ਡਾਕਟਰ, ਜਿਹੜੇ ਤੁਹਾਨੂੰ ਬਹੁਤੀਆਂ ਦਵਾਈਆਂ ਨਹੀਂ ਦੇਣੀਆਂ ਚਾਹੁੰਦੇ। ਪਰ ਜੇ ਤੁਸੀਂ 135 ਤੋਂ ਥੱਲੇ ਕਰ ਸਕਦੇ ਆ, 120 ਕਰ ਸਕਦੇ ਤਾਂ ਫਿਰ ਗੱਲ ਹੀ ਕਿਹੜੀ ਆ। ਤੁਰ ਸਕਦੇ ਆ, ਲਸਣ ਖਾ ਸਕਦੇ ਆ, ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ। ਅਤੇ ਜਿਹੜੇ ਹੁਣ ਹੋਲਡ 'ਤੇ ਆ, ਪਲੀਜ਼ ਹੋਲਡ 'ਤੇ ਬਣੇ ਰਹਿਣਾ। ਮੈਨੂੰ ਪਤਾ ਤੁਸੀਂ ਕਾਫੀ ਟਾਈਮ ਤੋਂ ਹੋਲਡ ਕੀਤਾ ਹੋਇਆ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਆਉਂਦੇ ਆ ਵਾਪਸ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ। ਐਤਵਾਰ ਨੂੰ ਇਹ ਰਿਪੀਟ ਹੁੰਦਾ ਆ ਅਤੇ ਉਸ ਵੇਲੇ ਅਸੀਂ ਕੋਈ ਕਾਲ ਐਤਵਾਰ ਰਾਤ ਨਹੀਂ ਲੈਂਦੇ, ਕਿਉਂਕਿ ਇਹ ਪ੍ਰੋਗਰਾਮ ਹੀ ਰਿਕਾਰਡਡ ਹੁੰਦਾ ਆ। ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ